भाई जगतार सिंह हवारा 10 अगस्त की सुनवाई ਲਈ निजी तौर ਤੇ अदालत 'ਚ ਹੋਣਗੇ ਪੇਸ਼। NIA ਦੀਆਂ ਰੇਡਾਂ ਤੇ ਖਾਲਸਾ ਏਡ ਮੁਖੀ ਰਵੀ ਸਿੰਘ ਖਾਲਸਾ ਦਾ ਆਇਆ ਬਿਆਨ। ਹਿੰਦੂ ਜਥੇਬੰਦੀਆਂ ਵੱਲੋਂ ਰਾਜਧਾਨੀ ਦਿੱਲੀ ਵਿੱਚ ਮੁਸਲਮਾਨਾਂ ਦਾ ਬਾਈਕਾਟ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਵਿੱਚ ਸੁਰੰਗ ਬਣਾ ਕੇ ਫਰਾਰ ਹੋਣ ਦੇ ਮਾਮਲੇ ਵਿੱਚ ਹਵਾਰਾ ਖਿਲਾਫ ਜ਼ਿਲ੍ਹਾ ਅਦਾਲਤ 'ਚ ਕੇਸ ਚੱਲ ਰਿਹਾ ਹੈ। ਸਥਾਨਕ ਅਦਾਲਤ ਨੇ 10 ਅਗਸਤ ਲਈ ਅਗਲੀ ਸੁਣਵਾਈ ਤੇ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਜਗਤਾਰ ਸਿੰਘ ਹਵਾਰਾ ਨੂੰ ਹਿਰਾਸਤ ਵਿੱਚ ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮਾਜਪੁਰ ਅਤੇ ਮੁਲਜ਼ਮਾਂ ਦੇ ਵਕੀਲ ਦਿਲਸ਼ੇਰ ਸਿੰਘ ਜੰਡਿਆਲਾ ਵੱਲੋਂ ਪੇਸ਼ ਕੀਤਾ ਗਿਆ। ਡਿਸਚਾਰਜ ਦੀ ਅਰਜ਼ੀ ਤੇ ਦਲੀਲਾਂ ਅੰਸ਼ਕ ਤੌਰ ਤੇ ਸੁਣੀਆਂ ਗਈਆਂ। ਅਦਾਲਤ ਨੇ ਕਿਹਾ ਹੈ ਕਿ ਕਿਉਂਕਿ ਮਾਮਲਾ ਦੋਸ਼ ਤੇ ਬਹਿਸ ਲਈ ਤੈਅ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਦੋਸ਼ੀ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ਤੇ ਪੇਸ਼ ਕੀਤਾ ਜਾਵੇ। ਹੁਕਮਾਂ ਨੂੰ ਪੜ੍ਹ ਕੇ ਦੋਸ਼ੀਆਂ ਦੇ ਪ੍ਰੋਡਕਸ਼ਨ ਵਾਰੰਟ ਵੀ 10 ਅਗਸਤ ਨੂੰ ਜਾਰੀ ਕੀਤੇ ਜਾਣਗੇ। 10 ਅਗਸਤ ਨੂੰ ਮੁਲਜ਼ਮਾਂ ਨੂੰ ਹਰ ਹਾਲਤ ਵਿੱਚ ਪੇਸ਼ ਕਰਨ ਲਈ ਸੁਪਰਡੈਂਟ ਤਿਹਾੜ ਜੇਲ੍ਹ ਮੰਡੋਲੀ ਦਿੱਲੀ ਨੂੰ ਇੱਕ ਵੱਖਰਾ ਪੱਤਰ ਲਿਖਿਆ ਜਾਵੇ ਤਾਂ ਜੋ ਮੌਜੂਦਾ ਕੇਸ ਵਿੱਚ ਹੋਰ ਦੇਰੀ ਨੂੰ ਰੋਕਿਆ ਜਾ ਸਕੇ। ਇਸ ਸੰਬੰਧੀ ਪੱਤਰ SSP ਮੁਹਾਲੀ ਨੂੰ ਭੇਜਿਆ ਗਿਆ ਹੈ ਤਾਂ ਜੋ ਉਸ ਮਿਤੀ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਤੇ ਨਜ਼ਰ ਰੱਖਣ ਲਈ ਕੁਝ ਮੁਲਾਜ਼ਮ ਤਾਇਨਾਤ ਕੀਤੇ ਜਾਣ। 2004 ਵਿੱਚ ਹਵਾਰਾ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਬੁੜੈਲ ਦੀ ਸਭ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਨਿਕਲ ਗਏ ਅਤੇ 2 ਹੋਰ ਸਿੱਖ ਕੈਦੀਆਂ ਸਮੇਤ ਆਪਣੇ ਨੰਗੇ ਹੱਥਾਂ ਨਾਲ 90 ਫੁੱਟ ਦੀ ਸੁਰੰਗ ਪੁੱਟ ਕੇ ਫਰਾਰ ਹੋ ਗਏ। ਉਹਨਾਂ ਨੂੰ 2005 ਵਿੱਚ ਦਿੱਲੀ ਤੋਂ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਤਿਹਾੜ ਜੇਲ੍ਹ ਨਵੀਂ ਦਿੱਲੀ ਵਿਖੇ ਕੈਦ ਹਨ। NIA ਵੱਲੋਂ ਬੀਤੇ ਦਿਨ ਪੰਜਾਬ ਤੇ ਹਰਿਆਣਾ ਵਿੱਚ 31 ਥਾਵਾਂ ਤੇ ਕੀਤੀਆਂ ਰੇਡਾਂ ਜਿੱਥੇ ਪੰਜਾਬ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉੱਥੇ ਹੀ ਵਿਦੇਸ਼ਾਂ ਵਿੱਚ ਵਸਦੇ ਸਿੱਖ ਵੀ ਇਸ ਕਾਰਵਾਈ ਨੂੰ ਲੈ ਕੇ ਪਰੇਸ਼ਾਨ ਹਨ। ਅੱਜ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਲਾਈਵ ਹੋ ਕੇ ਕਿਹਾ ਕਿ ਸੇਵਾ ਦੇ ਕਾਰਜ ਵਿੱਚ ਵਿਘਨ ਪਾਉਣਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ। ਉਹ ਹੜ੍ਹ 'ਚ ਪੰਜਾਬ ਵਾਸੀਆਂ ਦੀ ਸੇਵਾ ਕਰ ਰਹੇ ਹਨ। ਸੇਵਾ ਦੇ ਕਾਰਜ ਵਿੱਚ ਦਿੱਲੀ ਵੱਲੋਂ ਵਿਘਨ ਪਾਉਣਾ ਤਾਂ ਸਮਝ ਆਉਂਦਾ ਹੈ, ਪਰ ਪੰਜਾਬ ਪੁਲਿਸ ਦਾ ਇਸ ਵਿੱਚ ਸ਼ਾਮਿਲ ਹੋਣਾ ਦੁਖਦਾਈ ਹੈ। ਦੂਜੇ ਪਾਸੇ NIA ਨੇ ਇਹਨਾਂ ਰੇਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਦਾ ਸਬੰਧ ਇੰਗਲੈਂਡ ਵਿਖੇ 19 ਮਾਰਚ ਨੂੰ ਇੰਗਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਹੋਏ ਹੰਗਾਮੇ ਨਾਲ ਹੈ। NIA ਨੇ ਗੁਰਚਰਨ ਸਿੰਘ, ਦਲ ਖਾਲਸਾ, ਅਵਤਾਰ ਸਿੰਘ ਖੰਡਾ, ਜਸਵੀਰ ਸਿੰਘ ਆਦਿ ਨਾਮ ਨਸ਼ਰ ਕਰਦਿਆਂ ਹੋਰ 50 ਸਿੱਖ ਕਾਰਕੁਨਾਂ ਨਾਲ ਸੰਬੰਧਿਤ ਥਾਵਾਂ ਤੇ ਵਿਅਕਤੀਆਂ ਤੇ ਰੇਡ ਕਰਨ ਦੀ ਗੱਲ ਕਹੀ ਹੈ। ਇਹ ਰੇਡਾਂ ਪੰਜਾਬ ਦੇ ਮੋਗਾ, ਕਪੂਰਥਲਾ, ਪਟਿਆਲਾ, ਮੁਕਤਸਰ, ਅੰਮ੍ਰਿਤਸਰ, ਸੰਗਰੂਰ, ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨਤਾਰਨ ਤੇ ਮੋਗਾ ਤੇ ਹਰਿਆਣਾ ਦੇ ਸਿਰਸਾ 'ਚ ਹੋਈਆਂ ਹਨ। NIA ਦਾ ਦਾਅਵਾ ਹੈ ਕਿ ਇਸ ਹਮਲੇ ਦੇ ਸਬੰਧ ਵਿੱਚ ਇੰਗਲੈਂਡ ਵਿੱਚ ਕੀਤੀ ਜਾਂਚ ਮਗਰੋਂ ਇਹ ਐਕਸ਼ਨ ਲਿਆ ਗਿਆ ਹੈ। ਦੂਜੇ ਪਾਸੇ ਇਹਨਾਂ ਰੇਡਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਿੱਜੀ ਫੋਨ ਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ ਤੇ ਕਈਆਂ ਨੂੰ ਦਿੱਲੀ ਪੇਸ਼ ਹੋਣ ਦੀਆਂ ਤਰੀਕਾਂ ਦਿੱਤੀਆਂ ਗਈਆਂ ਹਨ। ਤੇ ਇਹਦੇ ਵਿੱਚ ਜਿਹੜੇ NIA ਤੇ ਦੂਜੇ ਏਜੰਸੀਆਂ ਜਿਹੜੀਆਂ ਆਈਆਂ ਤੇ ਮੈਨੂੰ ਸਮਝ ਨਹੀਂ ਆਉਂਦੀ। ਇੱਕ ਪਾਸੇ ਕਹਿੰਦੇ ਵੀ ਤੁਹਾਡਾ ਅਸੀਂ ਸਾਰਾ ਤੁਹਾਡਾ ਪੇਪਰ ਚੈੱਕ ਕਰਨਾ, ਤੁਹਾਡਾ ਜਿੱਦਾਂ ਪੇਪਰ ਵਰਕ ਆ, ਤੁਹਾਡੀਆਂ ਜੋ ਤੁਸੀਂ ਦਿਨ ਦਿਹਾੜੀ ਕੰਮ ਕਰਦੇ ਉਹ ਸਾਰਾ ਹੀ ਚੈੱਕ ਕਰਨਾ। ਦੂਜੇ ਪਾਸੇ ਸਾਡੇ ਅਮਰਪ੍ਰੀਤ ਹੋਣਾ ਦੇ ਘਰ ਜਾ ਕੇ ਕੱਲੇ ਕਮਰੇ ਤਲਾਸ਼ੀ ਕੀਤੀ ਗਈ। ਪਰਿਵਾਰਾਂ ਨੂੰ ਬਹੁਤ ਤੰਗ ਕੀਤਾ ਗਿਆ। ਸਵੇਰੇ ਤੁਸੀਂ ਆਪੇ ਹੀ ਸੋਚੋ ਤੇ ਸਵੇਰੇ 5 ਵਜੇ ਤੁਹਾਡੇ ਕੋਈ ਗੇਟ ਖੜਕਾਉਣ ਤੇ 10-15 ਆਫੀਸਰ ਹੋਣ, ਪੁਲਿਸ ਹੋਣ ਪੰਜਾਬ ਦੇ, ਦਿੱਲੀ ਵਾਲੇ ਵੀ, ਤੇ ਆ ਕੇ ਤੁਹਾਡੇ ਘਰੇ ਤੁਹਾਨੂੰ ਜਗਾ ਕੇ ਕਹਿੰਦੇ ਚਲੋ ਤੁਹਾਡੇ ਕਮਰੇ ਕੱਲੇ ਕਮਰੇ 'ਚ ਕੱਲੇ ਬੈਠੋ, ਕੱਲੇ ਨਾਲ ਗੱਲ ਕਰਨੀ ਆ। ਫਿਰ ਸਾਰਾ ਫੋਲ-ਫਾਲੀ ਕਰਕੇ, ਸਾਰਾ ਉਲਟ-ਪੁਲਟ ਕਰਕੇ ਸਮਾਨ, ਕੱਪੜਾ, ਸਾਰਾ ਕੁਝ ਕਮਰਿਆਂ ਵਿੱਚ, ਤੇ ਪਟਿਆਲੇ ਆਫਿਸ ਚੱਲ ਗਏ ਚੈੱਕ ਕਰਨ। ਇਹਨਾਂ ਨੂੰ ਕੀ ਲੋੜ ਸੀ ਵੀ ਪਰਿਵਾਰਾਂ ਨੂੰ ਤੰਗ ਕਰਨ ਦੀ? ਕੀ ਲੋੜ ਸੀਗੀ ਭਈ ਇੰਨੇ ਸਵੇਰੇ ਜਾ ਕੇ ਸਾਰੇ ਕਮਰੇ ਵਿੱਚ ਉਲਟ-ਪੁਲਟ ਕਰਕੇ ਹਰ ਕੱਪੜਾ, ਹਰ ਕੋਈ ਚੀਜ਼, ਜਿਹੜੀ ਚੀਜ਼ ਲੱਭਦੇ ਪੁੱਛ ਲੈਂਦੇ ਪਹਿਲਾਂ ਕੀ ਲੱਭਦੇ ਤੁਸੀਂ? ਕਿਉਂਕਿ ਅਮਰਪ੍ਰੀਤ ਸਿੰਘ ਤਾਂ ਸਾਡੇ ਵਰਗੇ ਅਸੀਂ ਤਾਂ ਸਿੱਧੀਆਂ ਗੱਲਾਂ ਕਰਦੇ ਪਈ ਜਿਹੜਾ ਭਈ ਸਾਡਾ ਕੰਮ ਚੱਲਦਾ, ਸੇਵਾ ਚੱਲਦੀ ਆ। ਕੱਲੇ ਪੰਜਾਬ ਦੇ ਵਿੱਚ ਖਾਲਸਾ ਏਡ ਦੇ ਉੱਪਰ ਨਹੀਂ ਹੋਏ ਰੇਡ, ਹੋਰ ਵੀ ਥਾਂ ਤੇ ਅੱਜ ਰੇਡ ਹੋਏ ਆ। ਮੇਰੇ ਖਿਆਲ ਮੈਨੂੰ ਲੱਗਾ ਪਤਾ ਵੀ ਘੱਟ ਤੋਂ ਘੱਟ 5 ਥਾਵਾਂ ਤੇ ਸ਼ਾਇਦ ਹੋਰ ਵੀ ਹੋ ਸਕਦੇ ਰੇਡ ਹੋਏ ਆ। ਕਈ ਲੋਕ ਯਾਤਰਾ ਤੇ ਗਏ ਆ, ਵਾਪਸ ਆਏ, ਰੇਡ ਹੋਏ, ਕਈ ਹੋਰ ਵੀ ਤਰ੍ਹਾਂ ਦੇ ਰੇਡ ਹੋਏ ਆ। ਸੋ ਦਿੱਲੀ ਤੋਂ ਸਾਨੂੰ ਐਕਸਪੈਕਟ ਹੈਗਾ ਕੁਝ ਕਰੂਗੇ, ਪਰ ਪੰਜਾਬ ਪੁਲਿਸ ਵਿੱਚ ਰਲ ਜਾਂਦੀ ਆ। ਇਹ ਸਾਨੂੰ ਦੁੱਖ ਬਹੁਤ ਆ ਕਿਉਂਕਿ ਜਿਹੜੀ ਸੇਵਾ ਸਾਡੀ ਪੰਜਾਬ 'ਚ ਚੱਲਦੀ ਆ, ਪੰਜਾਬੀਆਂ ਨੂੰ ਬਹੁਤ ਫਾਇਦਾ ਹੁੰਦਾ। ਇੰਡੀਆ ਦੇ ਰੈਸਟ ਤੋਂ ਥਾਂ ਵੀ ਚੱਲਦੀ ਸੇਵਾ, ਪਰ ਪੰਜਾਬ ਕਿੰਨੀ ਸੇਵਾ ਚੱਲਦੀ ਆ। ਕਿਉਂਕਿ ਫਿਰ ਕਹਿੰਦੇ ਮਜਬੂਰੀ ਨਹੀਂ ਕਿ ਤੁਹਾਨੂੰ ਕਿਸੇ ਘਰ ਬਣਨ ਦੀ ਸਵੇਰੇ 5 ਵਜੇ ਜਾ ਕੇ ਤਲਾਸ਼ੀਆਂ ਕਰਨੀਆਂ, ਜਿਵੇਂ ਤੁਹਾਨੂੰ ਪਤਾ ਹੀ ਆ ਕੋਈ ਗਲਤ ਕੰਮ ਨਹੀਂ ਕਰਨਾ, ਸੇਵਾ ਕਰ ਰਹੇ ਆ। ਸੋ ਸਾਨੂੰ ਇਹਦੇ ਵਿੱਚ ਹੈ ਕਿ ਸਾਡੇ ਕੋਲ ਕੋਵਾ ਨਹੀਂਗਾ, ਸਾਨੂੰ ਜੋ ਮਰਜ਼ੀ ਪੁੱਛ ਲਓ। ਪਹਿਲਾਂ ਵੀ ਰੇਡ ਹੋ ਹਟਿਆ ਅਮਰਪ੍ਰੀਤ ਸਿੰਘ ਨੂੰ ਪਹਿਲਾਂ ਵੀ
अर्ली ਠਾਲਿਆ 2-3 ਮਹੀਨੇ ਪਹਿਲਾਂ ਵੀ ਫਿਰ ਆਫਿਸ ਇਹ ਪੁੱਛੇ ਕੁਐਸਚਨ ਜਾ ਕੇ ਜਦੋਂ ਮਰਜ਼ੀ ਹੋਰ ਬੰਦੇ ਭੇਜਿਆ ਵੀ ਇਹ ਤਰ੍ਹਾਂ ਦੀ ਇੱਕ ਹਰੈਸਮੈਂਟ ਹੁੰਦੀ ਆ ਭਈ ਅਸੀਂ ਬੰਦੇ ਨੂੰ ਤੰਗ ਕਰਨਾ ਗਲਤ ਕੰਮ ਖਾਲਸਾ ਗਲਤ ਕੰਮ ਕਰਦੀ ਨਹੀਂ ਗੀ ਖਾਲਸਾ ਤਾਂ ਸੇਵਾ ਦੇ ਵਿੱਚ ਲੱਗੇ ਹੋਆ ਜੇ ਸਾਡੇ ਵਿਊਜ਼ ਆ ਚਲੋ ਠੀਕ ਆ ਹਿਊਮਨ ਰਾਈਟਸ ਤੇ ਪਰ ਖਾਲਸਾ ਪੰਜਾਬ ਤੇ ਇੰਡੀਆ ਵਿੱਚ ਉਹ ਸੇਵਾ ਤੇ ਲੱਗੇ ਹੋਆ ਸੇਵਾ ਹੁਣ ਉਧਰੋਂ ਹੜ੍ਹ ਆਏ ਹੋਆ ਉਧਰੋਂ ਸੇਵਾ ਚੱਲਦੀ ਉਧਰੋਂ ਰੇਡ ਹੋ ਗਿਆ ਤੇ ਪੰਜਾਬ ਨੂੰ ਫਾਇਦਾ ਥੋੜਾ ਹੁੰਦਾ ਕੋਈ ਨਾ ਕੋਈ ਸਾਡੇ ਖਾਲਸਾ ਟੀਮਾਂ ਨੂੰ ਵੀ ਕੰਮ ਰੁਕੀ ਜਾਵੇ ਸੇਵਾ ਰੁਕੀ ਜਾਵੇ ਸੋ ਅੱਜ ਜਿਹੜਾ ਕੰਮ ਹੋਇਆ ਬਹੁਤ ਮਾੜਾ ਹੋਇਆ ਤੇ ਉਹਨਾਂ ਦੇ ਫੈਮਿਲੀ ਉੱਪਰ ਜੋ ਹੋਇਆ ਬਹੁਤ ਗਲਤ ਕੀਤਾ ਗਿਆ ਬਹੁਤ ਪਰੇਸ਼ਾਨ ਕੀਤਾ ਗਿਆ ਪਰਿਵਾਰ ਨੂੰ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਇਦਾਂ ਦੇ ਅਸੀਂ ਐਕਸ਼ਨ ਦੇਖੇ ਸੀਗੇ 84 ਮਗਰੋਂ ਮੇਰੇ ਖਿਆਲ ਫਿਰ ਇਹ ਮੁੜ ਕੇ ਆਈ ਜਾਂਦੇ ਆ ਪੰਜਾਬ ਦੀ ਸਰਕਾਰ ਦਿੱਲੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਕਿਹਦੇ ਜਾ ਕੇ ਰੇਡ ਕਰਦੇ ਆ ਕੀ ਗਵਾਇਆ ਤੁਹਾਡਾ ਅਸੀਂ ਕੀ ਖਰਾਬ ਕੀਤਾ ਤੁਹਾਡਾ ਹਰਿਆਣਾ 'ਚ ਦੋ ਧਿਰਾਂ 'ਚ ਹੋਈ ਹਿੰਸਾ ਦਾ ਅਸਰ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦਿੱਲੀ ਵਿੱਚ ਹਿੰਦੂ ਜਥੇਬੰਦੀ ਬਜਰੰਗ ਦਲ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਜਥੇਬੰਦੀ ਦੇ ਆਗੂ ਸੜਕਾਂ ਤੇ ਉਤਰ ਆਏ ਹਨ ਰਾਜਧਾਨੀ ਦਿੱਲੀ ਵਿੱਚ ਹਿੰਦੂ ਜਥੇਬੰਦੀਆਂ ਸ਼ਰੇਆਮ ਹਿੰਦੂ ਰਾਸ਼ਟਰ ਦੇ ਨਾਅਰੇ ਲਗਾ ਰਹੀਆਂ ਹਨ ਸੋਸ਼ਲ ਮੀਡੀਆ ਤੇ ਕੁਝ ਇਹੋ ਜਿਹੀਆਂ ਵੀਡੀਓਜ਼ ਵੀ ਵੇਖਣ ਨੂੰ ਮਿਲੀਆਂ ਹਨ ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਗੁੰਡਾਗਰਦੀ ਕੀਤੀ ਜਾ ਰਹੀ ਹੈ भारत माता की हिंदू 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 हितों का हनन हुआ तो हिंदू हितों का हनन हुआ तो हिंदू हितों का हनन हुआ तो भाइयों आज हम सब यहाँ इकट्ठे हुए हैं हम सभी ने ये शपथ लेके जाना है हमारे क्षेत्र में कोई भी नाई की दुकान हो उस नाई की दुकान का बहिष्कार होना चाहिए दोनों हाथ ऊपर करके बोलो बहिष्कार करेंगे कि नहीं हमारे क्षेत्र में जितनी भी रेडियां हैं वो सारी रेडियां खाली होनी चाहिए दोनों हाथ उठा के बोलो खाली करवाएंगे या नहीं हमारे क्षेत्र में जितने भी किराएदार हैं जो भी मुसलमान होगा जो भी इस्लामिक कट्टरपंथी होगा उसको हम निकाल करके फेंकेंगे कि नहीं 1947 में पाकिस्तान चला गया और इस समय ये बोला गया कि दूसरे लोग वहां जाकर के रहेंगे लेकिन इस देश में रहने के लिए शांति की अपील की गई थी जिन्होंने शांति को भंग किया है उनको उत्तराखंड की तरह भगाएंगे या नहीं दोनों हाथ उठा के बोला भगाएंगे या नहीं आने वाले 10 से 20 दिन के अंदर जैसा कि संगठन ने बोला है पुलिस प्रशासन को यहाँ पर एक एक रेडी पटरी वाले की पहचान होनी चाहिए एक एक किराएदार की वेरिफिकेशन होनी चाहिए इसको इस दिल्ली को यूटी बनाएंगे या नहीं ਹਰਿਆਣਾ ਦੇ ਨੌ ਵਿੱਚ ਦੋ ਭਾਈਚਾਰਿਆਂ ਵਿਚਕਾਰ ਹੋਈ ਹਿੰਸਾ ਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਰਿਹਾ ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਇਸ ਮਾਮਲੇ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਨੂੰ ਹਿੰਸਾ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਇਹ ਹਿੰਸਾ ਕਿਸੇ ਮਾਸਟਰਮਾਈਂਡ ਦਾ ਰਚਿਆ ਹੋਇਆ ਪਲਾਨ ਹੈ ਵਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਨੌ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਜੇਕਰ ਲੋੜ ਪਈ ਤਾਂ ਹਵਾਈ ਸੈਨਾ ਦੀ ਮਦਦ ਵੀ ਲਈ ਜਾਵੇਗੀ ਹਵਾਈ ਅੱਡੇ ਨੂੰ ਸਟੈਂਡ ਬਾਈ ਤੇ ਰੱਖਿਆ ਗਿਆ ਹੈ ਅਨਿਲ ਵਿਜ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ ਉਸ ਤੋਂ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਮਾਸਟਰਮਾਈਂਡ ਸੀ ਅਤੇ ਸੋਚੀ ਸਮਝੀ ਸਾਜ਼ਿਸ਼ ਸੀ ਅਨਿਲ ਵਿਜ ਨੇ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਤੇ ਹੁਣ ਤੱਕ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਗ੍ਰਿਫਤਾਰੀਆਂ ਗੁਰੂਗ੍ਰਾਮ ਰੇਵਾੜੀ ਅਤੇ ਸੋਹਾਣਾ ਤੋਂ ਕੀਤੀਆਂ ਗਈਆਂ ਹਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਸਥਿਤੀ ਨੂੰ ਸ਼ਾਂਤ ਅਤੇ ਨਿਯੰਤਰਣ ਵਿੱਚ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਇਸ ਦੇ ਨਾਲ ਹੀ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ ਅਤੇ ਘਟਨਾ ਦੇ ਮਾਸਟਰਮਾਈਂਡ ਦੀ ਵੀ ਭਾਲ ਕੀਤੀ ਜਾ ਰਹੀ ਹੈ ਗੁਰੂਗ੍ਰਾਮ ਦੇ ਡੀਸੀ ਨੇ ਕਿਹਾ ਕਿ ਬ੍ਰਿਜ ਮੰਡਲ ਦੀ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ 116 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 26 FIR ਦਰਜ ਕੀਤੀਆਂ ਗਈਆਂ ਹਨ ਹਿੰਸਾ ਦੌਰਾਨ ਹੁਣ ਤੱਕ ਕੁੱਲ 60 ਲੋਕ ਜ਼ਖਮੀ ਹੋ ਚੁੱਕੇ ਹਨ ਡੀਸੀ ਨੇ ਪਿੰਡਾਂ ਵਿੱਚ ਚੌਕੀਦਾਰ ਲਾਉਣ ਦੇ ਹੁਕਮ ਦਿੱਤੇ ਹਨ ਉਹਨਾਂ ਦੱਸਿਆ ਕਿ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਫੋਰਸ ਦੀਆਂ 14 ਕੰਪਨੀਆਂ ਫੀਲਡ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਨਾਲ ਹੀ ਕਿਹਾ ਗਿਆ ਹੈ ਕਿ ਅਫਵਾਹਾਂ ਤੇ ਧਿਆਨ ਨਾ ਦਿਓ ਲੋਕ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਸਹਿਯੋਗ ਕਰਨ ਦੂਜੇ ਪਾਸੇ ਗੁਰੂਗ੍ਰਾਮ ਵਿੱਚ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਖੇਤਰ ਵਿੱਚ 10 ਡਿਊਟੀ ਮੈਜਿਸਟ੍ਰੇਟ ਅਤੇ 6 ਵਿਸ਼ੇਸ਼ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ ਹਰਿਆਣਾ ਦੇ ਨੂਹ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਿਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਰਿਹਾ
ਸਾਵਧਾਨੀ ਦੇ ਤੌਰ ਤੇ ਅੱਜ ਵੀ ਇੱਥੇ ਕਰਫਿਊ ਜਾਰੀ ਰਿਹਾ। ਸੋਮਵਾਰ ਨੂੰ ਦੰਗੇ ਭੜਕਣ ਤੋਂ ਬਾਅਦ ਨੂਜ ਹਾਲਾਤ ਆਮ ਵਾਂਗ ਨਜ਼ਰ ਆ ਰਹੇ ਹਨ, ਪਰ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹਿੰਸਕ ਘਟਨਾਵਾਂ ਵੱਧ ਗਈਆਂ ਹਨ। ਨੂਹ, ਗੁਰੂਗ੍ਰਾਮ, ਪਲਵਲ ਜ਼ਿਲ੍ਹਿਆਂ ਵਿੱਚ ਤਣਾਅ ਹੈ। ਧਾਰਾ 144 ਨੂਹ ਨਾਲ ਲੱਗਦੇ ਗੁਰੂਗ੍ਰਾਮ, ਪਲਵਲ, ਝੱਜਰ, ਫਰੀਦਾਬਾਦ, ਰੇਵਾੜੀ, ਸੋਨੀਪਤ, ਪਾਣੀਪਤ ਅਤੇ ਮਹਿੰਦਰਗੜ੍ਹ ਜ਼ਿਲ੍ਹਿਆਂ ਵਿੱਚ ਲਾਗੂ ਹੈ। 4 ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਹੈ। ਗੁੜਗਾਉਂ, ਪਲਵਲ ਵਿੱਚ ਮੰਗਲਵਾਰ ਦੇਰ ਰਾਤ ਤੱਕ ਕਈ ਥਾਵਾਂ ਤੇ ਅਗਜ਼ਨੀ ਦੀਆਂ ਘਟਨਾਵਾਂ ਹੋਈਆਂ। ਇਸ ਤੋਂ ਇਲਾਵਾ ਰੇਵਾੜੀ ਜ਼ਿਲ੍ਹੇ ਦੇ ਧਵਾਨਾ 'ਚ ਇੱਕ ਭਾਈਚਾਰੇ ਦੀਆਂ ਝੋਪੜੀਆਂ ਨੂੰ ਸਾੜ ਦਿੱਤਾ ਗਿਆ। ਬਾਵਲ ਕਸਬੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟਮਾਰ ਅਤੇ ਕੁੱਟਮਾਰ ਕੀਤੀ। ਨੂਹ ਸਮੇਤ ਇਹਨਾਂ ਇਲਾਕਿਆਂ ਵਿੱਚ ਨੀਮ ਫੌਜੀ ਬਲਾਂ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਕਈ ਥਾਵਾਂ ਤੇ ਫਲੈਗ ਮਾਰਚ ਵੀ ਕੀਤਾ। ਹਰਿਆਣਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੁਣ ਤੱਕ ਨੂਹ ਮਾਮਲੇ ਵਿੱਚ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਆਧਾਰ ਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਂ ਸਾਰੇ ਨਾਗਰਿਕਾਂ ਨੂੰ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਦੂਜੇ ਪਾਸੇ ਦਿੱਲੀ ਅਤੇ ਰਾਜਸਥਾਨ ਦੇ ਭਰਤਪੁਰ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਭਰਤਪੁਰ ਦੀਆਂ 4 ਤਹਿਸੀਲਾਂ ਵਿੱਚ ਇੰਟਰਨੈਟ ਬੰਦ कर दिया गया है। इसके बाद शांति बनी रहे और किसी प्रकार की जो चीज़ है वो अनदेखी न जाए, तो हमने उसके सारे जो इंतजाम किए हैं अभी तक, जैसा मैंने बताया कि 20 कंपनीज पैरामिलिट्री की हमने बुलाई हैं, जिसमें से 14 कंपनीज नूह जिले में, 3 कंपनीज पलवल में, 2 गुरुग्राम में और 1 फरीदाबाद में। 4 कंपनीज की डिमांड आज हमने और की है बाहर के स्थानों के लिए, ताकि एक सावधानी के लिए क्योंकि कोई घटनाएं छुटपुट किसी न किसी स्थान पर जो होती रही हैं, तो वहाँ सबको ध्यान रखा जाए और कोई ऐसी अनलॉफुल एक्टिविटी कोई ना कर सके और ये आगे कोई वातावरण में शांति बनी रहे। आज दिन भर में भी कई जगह की गैदरिंग, कई तरह के ज्ञापन ये सब दिए गए हैं, लेकिन सभी जगह पर शांतिपूर्वक सारा विषय लगभग सबके ज्ञापन जो है वो हो चुके हैं। किसी ने डीसी ऑफिस जाके दिया होगा, कहीं किसी ने गैदरिंग की होगी, ये सारे विषय जो है वो समाप्त हो गए हैं। 6 लोगों की, जैसे मैंने बताया आज सुबह भी, कि उनकी डेथ रिपोर्टेड है। 2 उसमें पुलिस के लोग हैं, 4 उसमें सिविलियंस हैं। अभी तक 116 लोगों को अरेस्ट किया गया है और 90 इसके अतिरिक्त और डिटेन किए गए हैं। पूछताछ करने के बाद उनके खिलाफ भी कार्रवाई जो बनेगी वो सब की जाएगी। और इसके बाद ये सारा जो विषय आया है, इसके पीछे किसका हाथ है, कैसे शुरू हुआ, इन सब बातों के ऊपर भी प्रोसेस चल रही है। उस सारी प्रोसेस में कोई भी दोषी है उसको बख्शा नहीं जाएगा। ये सारी योजना हमारी इसमें बनी है। ਪੰਜਾਬ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਜੋ ਹਰ ਸਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਪਰ ਹੁਣ ਸੈਂਕੜੇ ਵਿਦਿਆਰਥੀਆਂ ਦਾ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਕੈਨੇਡਾ ਦੇ ਕਾਲਜਾਂ ਨੇ ਸੀਟਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਦਾ ਦਾਖਲਾ ਹੀ ਰੱਦ ਕਰ ਦਿੱਤਾ। ਇਸ ਦੇ ਚੱਲਦੇ ਸਤੰਬਰ 23 ਇਨਟੇਕ ਲਈ ਪੜ੍ਹਾਈ ਕਰਨ ਜਾ ਰਹੇ ਇੱਕ ਕਾਲਜ ਦੇ 1000 ਦੇ ਕਰੀਬ ਵਿਦਿਆਰਥੀ ਵੀਜ਼ਾ ਰੱਦ ਹੋਣ ਕਾਰਨ ਨਿਰਾਸ਼ ਹੋ ਗਏ। ਉੱਥੇ ਕਈ ਹੋਰ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਲਈ ਵੀ ਕਿਹਾ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵੱਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰ ਨੂੰ ਭਾਜਣਾ ਪੈ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ 90 ਤੋਂ 95% ਦੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ, ਜਦਕਿ ਪਿਛਲੇ ਸਮੇਂ ਵਿੱਚ ਵੀਜ਼ਾ ਦਰ 50 ਤੋਂ 60% ਦੀ ਹੁੰਦੀ ਸੀ। ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿੱਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ। ਕੈਨੇਡੀਅਨ ਸਰਕਾਰ, ਇਮੀਗ੍ਰੇਸ਼ਨ ਵਿਭਾਗ ਅਤੇ ਕਾਲਜਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਹਨਾਂ ਵਿਦਿਆਰਥੀਆਂ ਵੱਲੋਂ ਲੱਖਾਂ ਰੁਪਏ ਖਰਚ ਕੇ ਬਕਾਇਦਾ ਸਤੰਬਰ 23 ਇਨਟੇਕ ਲਈ ਕੈਨੇਡਾ ਜਾਣ ਲਈ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਵਾਉਣ ਤੋਂ ਲੈ ਕੇ ਸ਼ੋਪਿੰਗ ਤੱਕ ਕਰ ਲਈ ਗਈ ਸੀ। ਅਗਸਤ ਮਹੀਨੇ ਵਿੱਚ ਉਡਾਰੀ ਭਰਨ ਲਈ ਕਟਵਾਈਆਂ ਨਾ ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਜਮ੍ਹਾਂ ਕਰਵਾਈਆਂ ਫੀਸਾਂ ਤੱਕ ਵਾਪਸ ਕਰਨ ਲਈ ਖਾਤਿਆਂ ਦੀ ਡਿਟੇਲ ਮੰਗ ਲਈ ਹੈ। ਇਸ ਤੋਂ ਇਲਾਵਾ ਕਈ ਹੋਰ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾ ਕੇ ਜਨਵਰੀ 24 ਇਨਟੇਕ ਵਿੱਚ ਆਉਣ ਲਈ ਕਿਹਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ HIV ਸਮੇਤ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਹ ਖੁਲਾਸਾ ਸਰਕਾਰ ਵੱਲੋਂ ਕੀਤੇ ਗਏ ਕੈਦੀਆਂ ਦੀ ਸਿਹਤ ਜਾਂਚ ਦੌਰਾਨ ਸਾਹਮਣੇ ਆਇਆ ਹੈ।
951 ਕੈਦੀ HIV ਜਦਕਿ 4846 ਲੋਕ ਹੈਪੇਟਾਈਟਸ B ਅਤੇ C ਤੋਂ ਪੀੜਤ ਹਨ। ਜਿਨਸੀ ਰੋਗਾਂ ਤੋਂ ਵੀ ਕਈ ਪੀੜਤ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਮਾਮਲੇ ਸੰਬੰਧੀ ਨੈਸ਼ਨਲ ਹੈਲਥ ਮਿਸ਼ਨ ਦੇ ਦਫ਼ਤਰ ਵਿਖੇ ਅੰਤਰ ਵਿਭਾਗੀ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸਿਹਤ ਵਿਭਾਗ, ਜੇਲ੍ਹ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸਿਹਤ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਕੈਦੀ STI, TB, HIV ਅਤੇ ਹੈਪੇਟਾਈਟਸ C ਦੇ ਪੋਜ਼ਿਟਿਵ ਪਾਏ ਗਏ ਹਨ, ਉਹਨਾਂ ਦਾ ਉਚਿਤ ਇਲਾਜ ਕੀਤਾ ਜਾਵੇ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 33,682 ਕੈਦੀਆਂ ਦੀ STI, ਇਹਨਾਂ ਵਿੱਚੋਂ 916 ਕੈਦੀ ਪੋਜ਼ਿਟਿਵ ਪਾਏ ਗਏ ਹਨ। ਇਸੇ ਤਰ੍ਹਾਂ 24,404 ਸਿਫਿਲਿਸ ਦੇ ਟੈਸਟ ਕੀਤੇ ਗਏ। ਇਹਨਾਂ ਵਿੱਚੋਂ 168 ਉਕਤ ਬਿਮਾਰੀ ਨਾਲ ਸੰਕਰਮਿਤ ਪਾਏ ਗਏ। 23,879 ਕੈਦੀਆਂ ਦਾ HIV ਟੈਸਟ ਕੀਤਾ ਗਿਆ। ਇਹਨਾਂ ਵਿੱਚੋਂ 923 ਪੋਜ਼ਿਟਿਵ ਪਾਏ ਗਏ। 33,576 TB ਲਈ ਟੈਸਟ ਕੀਤੇ ਗਏ। ਇਸ ਵਿੱਚ 143 ਕੈਦੀ ਪੋਜ਼ਿਟਿਵ ਪਾਏ ਗਏ ਹਨ। ਹੈਪੇਟਾਈਟਸ B ਲਈ 20,904 ਅਤੇ ਹੈਪੇਟਾਈਟਸ C ਲਈ 21,299 ਦੀ ਜਾਂਚ ਕੀਤੀ ਗਈ। ਇਹਨਾਂ ਵਿੱਚੋਂ 43 ਹੈਪੇਟਾਈਟਸ B ਅਤੇ 4,846 ਹੈਪੇਟਾਈਟਸ C ਨਾਲ ਸੰਕਰਮਿਤ ਪਾਏ ਗਏ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾਕਟਰ ਕਾਰਤਿਕ ਅਡਾਪਾ ਨੇ ਜੇਲ੍ਹਾਂ, ਚਿਲਡਰਨ ਹੋਮਸ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਸਬੂਤ ਆਧਾਰਿਤ ਰੋਕਥਾਮ ਅਤੇ ਇਲਾਜ ਸੇਵਾਵਾਂ ਨੂੰ ਵਧਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਹ ਪ੍ਰੋਜੈਕਟ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਭਾਈਵਾਲੀ ਨਾਲ ਪੰਜਾਬ ਦੀਆਂ 4 ਕੇਂਦਰੀ ਜੇਲ੍ਹਾਂ ਵਿੱਚ ਲਾਗੂ ਕੀਤਾ ਜਾਵੇਗਾ। ਬਲਵੀਰ ਸਿੰਘ ਨੇ ADGP ਜੇਲ੍ਹ ਅਰੁਣਪਾਲ ਸਿੰਘ ਨੂੰ ਵੀ ਅਪੀਲ ਕੀਤੀ ਕਿ ਜੇਲ੍ਹ ਵਿਭਾਗ ਵਿਚਲੇ ਦਾਗੀ ਅਫਸਰਾਂ ਦੀ ਸ਼ਨਾਖਤ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜੇਲ੍ਹਾਂ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ। ਸਿਹਤ ਮੰਤਰੀ ਨੇ ਨਸ਼ਾ ਮੁਕਤ ਪਿੰਡਾਂ ਦੀ ਸਥਾਪਨਾ ਲਈ ਪਹਿਲ ਕਦਮੀਆਂ ਦਾ ਸੁਝਾਅ ਦਿੱਤਾ ਅਤੇ ਮੌਜੂਦਾ ਮੁੜ ਵਸੇਬਾ ਕੇਂਦਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਨਤੀਜਿਆਂ ਦੇ ਵਿਸ਼ਲੇਸ਼ਣ ਦੀ ਸਿਫਾਰਿਸ਼ ਕੀਤੀ। ਮੰਤਰੀ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ, ਮੁਹੱਲਾ ਕਮੇਟੀਆਂ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ। NIA ਦੀਆਂ ਰੇਡਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਖਤ ਵਿਰੋਧ ਕੀਤਾ ਅਤੇ ਸੰਘਰਸ਼ ਦਾ ਐਲਾਨ ਵੀ ਕੀਤਾ ਹੈ। ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਨੇ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਮਾਹੌਲ ਖਰਾਬ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਇਸ ਗੰਭੀਰ ਵਿਸ਼ੇ ਤੇ NIA ਦੇ ਮੌਜੂਦਾ ਡਾਇਰੈਕਟਰ ਦਿਨਕਰ ਗੁਪਤਾ ਨਾਲ ਉਹਨਾਂ ਦੇ ਮੋਬਾਈਲ ਫੋਨ ਅਤੇ ਉਹਨਾਂ ਦੇ ਦਫ਼ਤਰ ਦੇ ਲੈਂਡਲਾਈਨ ਫੋਨ ਉੱਤੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਵਿੱਚ ਇਹਨਾਂ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਅਤੇ ਦਹਿਸ਼ਤ ਪਾਉਣ ਦੀਆਂ ਕਾਰਵਾਈਆਂ ਸੰਬੰਧੀ ਗੱਲਬਾਤ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਉਹਨਾਂ ਦੇ ਦਿੱਲੀ ਸਥਿਤ PA ਵੱਲੋਂ ਮੀਟਿੰਗ ਚੱਲਣ ਦੀ ਗੱਲ ਕਰਕੇ ਕੁਝ ਸਮੇਂ ਬਾਅਦ ਗੱਲ ਕਰਵਾਉਣ ਲਈ ਕਿਹਾ ਗਿਆ, ਪਰ ਉਹਨਾਂ ਦੇ ਦਫ਼ਤਰ ਵੱਲੋਂ ਕੋਈ ਵੀ ਸਾਡੇ ਨਾਲ ਸੰਪਰਕ ਨਾ ਬਣਾਉਣ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਵਿਸ਼ੇ ਤੇ NIA ਗੱਲਬਾਤ ਨਹੀਂ ਕਰਨਾ ਚਾਹੁੰਦੀ। ਉਹਨਾਂ ਕਿਹਾ ਕਿ ਅਸੀਂ ਇਸ ਦੇ ਵਿਰੁੱਧ ਸੰਘਰਸ਼ ਦਾ ਐਲਾਨ ਕਰਦੇ ਹਾਂ। ਜ਼ਿਕਰਯੋਗ ਹੈ ਕਿ 2005 ਵਿੱਚ UT ਪ੍ਰਸ਼ਾਸਨ ਨੇ ਰਾਜਨੀਤਿਕ ਪਾਰਟੀਆਂ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਸਾਂਝੀ ਰਾਜਧਾਨੀ ਵਿੱਚ ਜ਼ਮੀਨ ਅਲੋਟ ਕਰਨ ਲਈ ਉਪ ਨਿਯਮਾਂ ਵਿੱਚ ਸੋਧ ਕੀਤੀ ਸੀ। ਬਾਅਦ ਵਿੱਚ 2 ਧਾਰਾਵਾਂ ਜੋੜੀਆਂ ਗਈਆਂ। ਪਹਿਲੀ, ਰਾਜਨੀਤਿਕ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣਾ ਚਾਹੀਦਾ ਹੈ ਅਤੇ ਦੂਜਾ, ਉਹਨਾਂ ਕੋਲ ਪਿਛਲੇ 20 ਸਾਲਾਂ ਵਿੱਚ ਚੰਡੀਗੜ੍ਹ ਵਿੱਚ ਇੱਕ ਚੁਣਿਆ ਹੋਇਆ ਸੰਸਦ ਮੈਂਬਰ ਹੋਣਾ ਚਾਹੀਦਾ ਹੈ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ ਸੈਕਟਰ 28 ਵਿੱਚ 3 ਏਕੜ ਦਾ ਪਲਾਟ ਹੈ, ਜਦਕਿ ਕਾਂਗਰਸ ਕੋਲ ਸੈਕਟਰ 15 ਵਿੱਚ 1 ਏਕੜ ਦੇ ਪਲਾਟ ਵਿੱਚ ਪੰਜਾਬ ਇਕਾਈ ਦਾ ਦਫ਼ਤਰ ਹੈ ਅਤੇ ਸੈਕਟਰ 35 ਵਿੱਚ 4 ਕਨਾਲ ਜ਼ਮੀਨ ਤੇ ਚੰਡੀਗੜ੍ਹ ਯੂਨਿਟ ਦਫ਼ਤਰ ਹੈ। ਭਾਰਤੀ ਜਨਤਾ ਪਾਰਟੀ ਕੋਲ 2 ਪਲਾਟ ਹਨ। ਇਹ ਸਾਰੀਆਂ ਅਲਾਟਮੈਂਟਾਂ 2005 ਵਿੱਚ ਨੀਤੀ ਤਬਦੀਲੀਆਂ ਤੋਂ ਪਹਿਲਾਂ ਕੀਤੀਆਂ ਗਈਆਂ ਸਨ। 2016 ਵਿੱਚ TMC ਨੇ ਵੀ ਚੰਡੀਗੜ੍ਹ ਵਿੱਚ ਇੱਕ ਪਲਾਟ ਲਈ ਬੇਨਤੀ ਕੀਤੀ ਸੀ, ਇਹ ਕਹਿੰਦੇ ਹੋਏ ਕਿ ਇਹ ਇੱਕ ਰਾਸ਼ਟਰੀ ਪਾਰਟੀ ਹੈ। ਹਾਲਾਂਕਿ UT ਪ੍ਰਸ਼ਾਸਨ ਨੇ ਦੂਜੀ ਸ਼ਰਤ ਦਾ ਹਵਾਲਾ ਦਿੰਦਿਆਂ ਇਸ ਮੰਗ ਨੂੰ ਠੁਕਰਾ ਦਿੱਤਾ ਸੀ।